ਰੀਸੈਂਟ ਦਿਨਾਂ ਦੇ ਵਿੱਚ ਆਪਣੀ ਰਾਜਕਰਨ ਚੀਜ਼ਾਂ ਜਿਹੜੀਆਂ ਕਾਫੀ ਉੱਭਰ ਕੇ ਸਾਹਮਣੇ ਆ ਰਹੀਆਂ ਹੈਗੀਆਂ ਕਿ ਜਿਹੜੇ ਆਡਿਟਸ ਹੋ ਰਹੇ ਹੈਗੇ ਆ ਜਾਂ ਇੱਕ ਆਪਣੇ ਇੱਥੋਂ ਦੇ ਕੈਰੀਅਰਸ ਨੇ ਮੇਰੇ ਤੱਕ ਪਹੁੰਚ ਕੀਤੀ ਸੀ, ਦੱਸਿਆ ਸੀ ਉਹਨਾਂ ਦਾ ਕੇਸ ਕੀ ਹੋਇਆ ਉਹਨਾਂ ਦੇ ਨਾਲ। ਡਬਲ ਲੌਗ ਬੁੱਕ ਦਾ ਜਿਹੜਾ ਕੇਸ ਸੀਗਾ, ਉਹਨਾਂ ਦੀ ਜਿਹੜੀ ਡਬਲ ਲੌਗ ਬੁੱਕ ਚੈੱਕ ਕੀਤੀ ਗਈ ਤੇ ਉਹਨਾਂ ਦੇ ਜਿਹੜੇ ਜਦੋਂ ਆਡਿਟ ਹੋਇਆ ਚੈੱਕ ਕੀਤੇ $770 ਦੇ ਕਰੀਬ ਇੱਕ ਵਾਇਲੇਸ਼ਨ ਦਾ ਜਿਹੜਾ ਉਹਨਾਂ ਦਾ ਜੁਰਮਾਨਾ ਸੀਗਾ। ਸੋ 31,000 ਦੇ 32,000 ਦੇ ਲਾਗੇ ਉਹਨਾਂ ਦਾ ਜਿਹੜਾ ਜੁਰਮਾਨਾ ਹੋਇਆ। ਔਰ ਜਿਹੜੀ ਦੂਸਰੀ ਚੀਜ਼ ਹੈ ਕਿ ਜਦੋਂ ਤੁਸੀਂ ਡਬਲ ਲੌਗ ਬੁੱਕ ਯੂਜ਼ ਕਰ ਰਹੇ ਆ ਤੇ ਉੱਥੇ ਡਬਲ ਲੌਗ ਬੁੱਕ ਦੇ ਵਿੱਚ ਤੁਹਾਨੂੰ ਬੇਸਿਕਲੀ ਜਿਹੜੀ ਅਨਦਰ ਪਰਸਨ ਦੀ ਲੌਗ ਬੁੱਕ ਤੁਸੀਂ ਯੂਜ਼ ਕਰਦੇ ਆ। ਮੋਸਟਲੀ ਸਾਰੇ ਇਹੋ ਹੀ ਇੱਕੋ ਹੀ, ਉਹ ਹੁਣ ਕਾਪਸ ਨੂੰ ਵੀ ਇੱਕੋ ਹੀ ਚੀਜ਼ ਪਤਾ ਹੈ, ਲਾਅ ਇਨਫੋਰਸਮੈਂਟ ਨੂੰ। ਮੈਂ ਜੀ ਆਪਣਾ ਕੋ ਡਰਾਈਵਰ ਪਿੱਛੇ ਲਾਤਾ, ਮੈਂ ਕੋ ਡਰਾਈਵਰ ਪਿੱਛੇ ਛੱਡ ਆਇਆ ਤੇ ਉਹਨੇ ਹੋਰ ਕਿਤੇ ਜਾਣਾ ਸੀਗਾ। ਸੋ ਇਹ ਗੱਲ ਕਹਿ ਕੇ ਸੋ ਕੰਪਨੀ ਨੂੰ ਸਿੱਧਾ ਜਿਹਾ ਕੁਐਸਚਨ ਪੁੱਛਿਆ ਜਾਂਦਾ ਹੈ ਲਾਅ ਇਨਫੋਰਸਮੈਂਟ ਵੱਲੋਂ ਕਿ ਜਿਹੜਾ ਦੂਸਰਾ ਡਰਾਈਵਰ ਛੱਡ ਆਇਆ ਉਹਦੀ ਫਾਈਲ ਕਿੱਥੇ ਆ ਤੇ ਉਹਦਾ ਚੈੱਕ ਕਿੱਥੇ ਕੱਟਿਆ। ਸੋ ਠੀਕ ਹੈ, ਹਾਂਜੀ। ਸੋ ਉਹ ਸਿੰਪਲ ਜਿਹਾ ਕੰਮ ਹੈ ਤੇ ਸਿੰਪਲ ਜਿਹੇ ਤਰੀਕੇ ਨਾਲ ਹੀ ਉਹ ਫੜੇ ਜਾਂਦੇ ਆ, ਕਿਉਂਕਿ ਆਬਵੀਅਸਲੀ ਜੇ ਤੁਸੀਂ ਦੂਜਾ ਡਰਾਈਵਰ ਹੈ ਨਹੀਂ, ਤੁਸੀਂ ਬਣਾਇਆ ਆ ਤੇ ਜਾਂ ਤੁਸੀਂ ਕਿਸੇ ਦੀ ID ਯੂਜ਼ ਕਰਦੇ ਆ ਜਾਂ ਤੁਸੀਂ ਡਬਲ ELD ਯੂਜ਼ ਕਰਦੇ ਆ ਤੇ ਉਹ ਫਿਰ ਡਬਲ ਡਰਾਈਵਰ ਦਾ ਜਿਹੜਾ ਆ ਉਹਦੀ ਫਾਈਲ, ਉਹਦਾ ਡਰੱਗ ਟੈਸਟ, ਉਹਦਾ ਹਰ ਚੀਜ਼ ਤੁਹਾਨੂੰ ਕੰਪਲੀਟ ਕਰਕੇ ਰੱਖਣਾ ਪੈਣਾ ਆ। ਉਹਦਾ ਪੇ ਚੈੱਕ ਕੱਟਣਾ ਪੈਣਾ ਆ। ਸੋ ਜੇ ਹੈ ਹੀ ਗੋਸਟ ਆ ਤਾਂ ਉਹਦਾ ਕਿੱਥੋਂ ਡਰੱਗ ਟੈਸਟ ਹੋਊਗਾ, ਕੌਣ ਉਹਦਾ, ਮਤਲਬ ਆਈ ਡੋਂਟ ਨੋ ਲੋਕੀ ਇਹ ਕਿਉਂ ਕਰ ਰਹੇ ਹੈਗੇ ਆ। ਪਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਹੁਤ ਅਨਫੋਰਚੂਨੇਟ ਹੈਗੀਆਂ। ਕੰਪਨੀਜ਼ ਦੇ ਵਿੱਚ ਲੋਕੀ ਇੱਕ ਦੂਜੇ ਦੀਆਂ ਕੰਪਨੀਜ਼ ਦੇ ਵਿੱਚ ਡਰੱਗ ਟੈਸਟ ਕਰਾ ਕੇ ਆਪਣਾ ਉੱਥੇ ID ਚਲਾਈ ਜਾਂਦੇ ਆ ਜਾਂ ਆਪਣੀ ਉੱਧਰ ਡਬਲ ELD ਚਲਾਈ ਜਾਂਦੇ ਆ। ਪਰ ਉਹਦੇ ਨਾਲ ਤੁਸੀਂ ਆਡਿਟ ਜਿਹੜਾ ਹੈਗਾ ਉਹ ਡੈਫੀਨੇਟਲੀ ਉਹਦੇ ਵਿੱਚ ਨਹੀਂ ਬਚ ਸਕਦੇ ਹੈਗੇ। ਔਰ ਰੀਸੈਂਟ ਇੱਕ ਜਿਹੜਾ ਮਸਲਾ ਸਾਹਮਣੇ ਆਇਆ ਹੈਗਾ ਉਹਦੇ 'ਚ ਬੜੀ ਵੱਡੀ ਸਿਚੁਏਸ਼ਨ ਬਣੀ ਹੈਗੀ ਆ ਕਿ ਜਿਹੜੀਆਂ ELD ਕੰਪਨੀਜ਼ ਤੁਹਾਨੂੰ ਰੋਡ ਸਾਈਡ ਦੇ ਉੱਤੇ ਕਹਿੰਦੀਆਂ ਹੈਗੀਆਂ ਵੀ ਤੁਸੀਂ ਆਡਿਟ 'ਚ ਫੇਲ ਨਹੀਂ ਹੋਊਗੇ ਕਿਉਂਕਿ ਉਹ ਐਡਿਟ ਕਰ ਦਿੰਦੀਆਂ ਹੈਗੀਆਂ। ਪਰ ਜਿਹੜਾ DOT ਦਾ ਤੇ CHP ਦਾ ਜਿਹੜਾ ਸਿਸਟਮ ਹੈਗਾ ਰੋਡਸ, ਉਹ ਜਦੋਂ ਤੁਸੀਂ ਉਹਦੇ ਉੱਤੇ ਜਦੋਂ ਤੁਸੀਂ ਲੌਗ ਬੁੱਕ ਪਾਉਣੇ ਆ ਤਾਂ ਉਹ ਟੋਟਲੀ 100% ਸਾਰੀ ਜਿਹੜੀ ਓਰੀਜਨਲ ਰਿਕਾਰਡਿੰਗ ਆ ਉਹ ਉਹਨਾਂ ਨੂੰ ਦੱਸ ਦਿੰਦਾ ਆ। ਸੋ ਹੁਣ ਜੇ ਇਸ ਕੰਪਨੀ ਦਾ ਆਡਿਟ ਆਇਆ ਹੈਗਾ ਉਹਨਾਂ ਨੇ ਦੱਸਿਆ ਹੈਗਾ ਕਿ ਜਿੱਥੇ ਸਾਨੂੰ ਲੌਗ ਬੁੱਕ ਦਿਖਾ ਰਹੀ ਹੈ ਕਿ ਸਾਡੀ ਕੋਈ ਵਾਇਲੇਸ਼ਨ ਨਹੀਂ, ਅਸੀਂ ਐਡਿਟ ਕਰਕੇ ਉੱਥੇ ਨੋਟਸ ਪਾ ਕੇ ਸਾਰਾ ਕੁਛ ਕੀਤਾ ਆ, ਪਰ ਜਦੋਂ ਉਹੋ ਹੀ ਲੌਗ ਬੁੱਕ ਜਿਹੜੀ ਆ ਉਹ ਲਾਅ ਇਨਫੋਰਸਮੈਂਟ ਨੂੰ ਦਿੱਤੀ ਤੇ ਉਹਨਾਂ ਨੇ ਉੱਥੇ 15 20 30 40 ਜਿਹੜੀਆਂ ਵਾਇਲੇਸ਼ਨਾਂ ਆ ਉਹ ਖੜੀਆਂ ਕਰਤੀਆਂ। ਸੋ ਕਹਿਣ ਦਾ ਭਾਵ ਇਹ ਆ ਕਿ ਪਲੀਜ਼ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਨਾਲ ਤੁਸੀਂ ਬਚ ਨਹੀਂ ਸਕਦੇ। ਡੋਂਟ ਡੂ ਦੈਟ। ਤੁਸੀਂ ਆਪਣਾ ਕਰੀਅਰ, ਆਪਣਾ ਬਿਜ਼ਨਸ, ਆਪਣਾ ਸਾਰਾ ਕੁਛ ਖੁਦ ਹੀ ਬਰਬਾਦ ਕਰ ਰਹੇ ਆ, ਖੁਦ ਹੀ ਖਰਾਬ ਕਰ ਰਹੇ ਆ। ਤੁਹਾਨੂੰ ਮੈਨੂੰ ਸਮਝ ਨਹੀਂ ਆਉਂਦੀ ਕਿ ਮਤਲਬ ਇਸ ਤਰ੍ਹਾਂ ਕਰਕੇ ਕਿਉਂ ਤੁਹਾਨੂੰ ਲੱਗਦਾ ਕਿ ਤੁਸੀਂ ਸ਼ਾਇਦ ਜ਼ਿਆਦਾ ਪੈਸੇ ਬਣਾ ਲਓਗੇ ਜਾਂ ਜ਼ਿਆਦਾ ਕਾਮਯਾਬ ਹੋ ਜਾਓਗੇ। ਇਹ ਨਹੀਂ ਹੈਗਾ, ਇਹ ਨਹੀਂ, ਇੱਦਾਂ ਨਹੀਂ ਹੋ ਸਕਦਾ ਔਰ ਨਾ ਹੀ ਇੱਦਾਂ ਚੱਲਣਾ ਹੈਗਾ। ਸੋ ਇਵੈਂਚੁਅਲੀ ਇਟਸ ਗੋਇੰ ਪੇ ਬੈਕ ਟਾਈਮ ਆ ਜਾਂਦਾ ਆ ਔਰ ਫਿਰ ਅਸੀਂ ਕਹਿੰਦੇ ਹਾਂ ਵੀ ਸਾਡੇ ਨਾਲ ਗੌਰਮੈਂਟ ਧੱਕਾ ਕਰਦੀ ਆ, ਸਾਡੇ ਨਾਲ ਲਾਅ ਇਨਫੋਰਸਮੈਂਟ ਵਾਲੇ ਸਾਡੇ ਨਾਲ ਆਹ ਕਰਦੇ ਆ, ਉਹ ਕਰਦੇ ਆ। ਪਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਧਿਆਨ 'ਚ ਰੱਖੋ ਕਿਉਂਕਿ ਇਸ ਵੇਲੇ ਆਡਿਟ ਦੀ ਭਰਮਾਰ ਲੱਗੀ ਪਈ ਆ ਔਰ ਆਡਿਟ ਜਿਹੜੇ ਆ ਰਹੇ ਆ ਬੜੇ ਈਜ਼ੀਲੀ ਤੁਹਾਨੂੰ 1 ਸੈਕਿੰਡ ਦੇ ਵਿੱਚ ਜਿਹੜਾ ਲਾਅ ਇਨਫੋਰਸਮੈਂਟ ਵਾਲਾ ਉਹ ਕੈਚ ਕਰ ਸਕਦਾ। ਜੇ ਵਾਇਲੇਸ਼ਨ ਦੀ ਗੱਲ ਕਰਦੇ ਜਾਈਏ, ਇੱਕ ਸੈਂਟਰਲ ਕੈਲੀਫੋਰਨੀਆ ਗੋਸ਼ਨ ਫ੍ਰਿਜ਼ਨੋ ਤੋਂ ਅੱਗੇ ਆ, ਉੱਥੇ ਦੀ ਕੰਪਨੀ ਨੇ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਈਵਨ ਦੋ ਉਹ ਸ਼ਟਡਾਊਨ ਹੋ ਗਈ ਸੀ ਨਵੰਬਰ 'ਚ। ਸਾਡੇ ਨਾਲ ਕਾਲਰ ਆ, ਉਹ ਵੀ ਲੈਣੇ ਆ ਤੇ ਇੱਕ ਮਿੰਟ 'ਚ ਮੈਂ ਖਬਰ ਸਾਂਝੀ ਕਰਦਾ। ਸੋ ਇਹ ਜਿਹੜੀ ਕੰਪਨੀ ਆ ਸੈਂਟਰਲ ਕੈਲੀਫੋਰਨੀਆ ਦੀ ਕਾਰਟੇਜ ਕੰਪਨੀ, ਹੈਡਕੁਆਟਰ ਗੋਸ਼ਨ ਦੇ ਵਿੱਚ ਸੀਗੀ। 25 ਦੇ ਕਰੀਬ ਇਹਦੇ ਪਾਵਰ ਯੂਨਿਟ ਸੀ, 32 ਡਰਾਈਵਰ ਸੀਗੇ ਤੇ ਉਹਨਾਂ ਨੇ ਬੈਂਕਰਪਸੀ 'ਚ ਇਹ ਕਿਹਾ ਵੀ ਸਾਡੇ ਕੋਲ ਸਿਰਫ $50,000 ਦੇ ਐਸੈਟਸ ਆ ਤੇ ਲਾਇਬਿਲਟੀਆਂ ਸਾਡੀਆਂ 1 ਤੋਂ ਲੈ ਕੇ 10 ਮਿਲੀਅਨ ਤੱਕ ਹੈਗੀਆਂ।
ਇਹ ਜਿਹੜੀ ਕੰਪਨੀ ਆ ਇਹਨਾਂ ਨੂੰ ਕਾਫੀ ਜ਼ਿਆਦਾ ਜਿਹੜੀ ਸਾਈਟੇਸ਼ਨਸ ਮਿਲੀਆਂ ਸੀਗੀਆਂ। FMCSA ਦੇ ਸੇਫਰ ਵੈਬਸਾਈਟ ਦੇ ਮੁਤਾਬਕ ਕਹਿੰਦੇ ਪਏ ਅਪ੍ਰੈਲ 2019 ਚ ਇਹਨਾਂ ਦੀ ਜਿਹੜੀ ਅਥਾਰਟੀ ਮਿਲੀ ਸੀ, ਰੀਵੋਕ ਕਰਤੀ ਸੀ ਇਹਨੂੰ ਵੋਲੰਟੀਅਰਲੀ, ਤੇ ਕਲੋਜ਼ਰ ਤੋਂ ਪਹਿਲਾਂ 110 ਟਾਈਮ 110 ਵਾਰੀ ਇੰਸਪੈਕਟ ਹੋਈ ਸੀ। 28 ਵਾਰੀ ਇਹਨਾਂ ਨੂੰ ਆਊਟ ਆਫ ਸਰਵਿਸ ਪਲੇਸ ਕੀਤਾ ਗਿਆ ਸੀ। 25.5% ਆਊਟ ਆਫ ਸਰਵਿਸ ਰੇਟ ਜਿਹੜਾ 24 ਮਹੀਨਿਆਂ ਦਾ ਹੁੰਦਾ ਟਾਈਮ ਉਹਦੇ ਦੌਰਾਨ ਸੀ। ਨੈਸ਼ਨਲ ਐਵਰੇਜ 22.3% ਆ। ਕੰਪਨੀ ਦੇ ਡਰਾਈਵਰਸ ਨੂੰ 156 ਵਾਰੀ ਇੰਸਪੈਕਟ ਕੀਤਾ ਗਿਆ ਸੀ 2 ਸਾਲਾਂ ਦੇ ਵਿੱਚ, ਤੇ ਨੈਸ਼ਨਲ ਐਵਰੇਜ ਡਰਾਈਵਰਸ ਦੀ ਜਿਹੜੀ 6.7% ਆ ਤੇ ਇਹਨਾਂ ਦੀ 2% ਦੇ ਕਰੀਬ ਸੀਗੀ। ਸੋ ਇਹਨਾਂ ਦੇ ਅਗੇਂਸਟ ਲੀਗਲ ਐਕਸ਼ਨ ਵੀ ਫਾਈਲ ਕੀਤਾ ਗਿਆ ਸੀ। ਅਲਟੀਮੇਟਲੀ ਇਹਨਾਂ ਨੇ ਹੁਣ ਬੈਂਕਰਪਸੀ ਫਾਈਲ ਕਰ ਦਿੱਤੀ ਜੀ। ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ ਹੈ 408-272-5200 4082725200। ਜੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਆ, ਕੋਈ ਵਿਚਾਰ ਸਾਂਝੇ ਕਰਨੇ ਆ। ਓਮਕਾਰ ਸਿੰਘ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਤੇ ਜਿਹੜੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਨਾ ਇੱਕ ਨਿਊਜ਼ ਸਾਂਝੀ ਕਰਨੀ ਚਾਹੁੰਦਾ। ਮੈਂ ਫਰਾਈਡੇ ਨਾਲ ਲਾਸਟ ਫਰਾਈਡੇ ਆਪਣੇ ਅਮਰੇਲੋ ਟਰੱਕ ਸਟਾਪ ਤੇ JB ਹੰਟ ਵਾਲਿਆਂ ਨੇ ਆਪਣਾ ਬੰਦਾ ਘੇਰਿਆ ਜੀ, ਤੇ ਉਹ ਮੈਂ ਉੱਥੇ ਸੀਗਾ ਜੀ, ਤੇ ਮੈਂ ਦੇਖਿਆ ਉਹਨੇ ਇੱਧਰੋਂ ਪਾਵਰ ਦਾ ਟ੍ਰੇਲਰ ਪਾ ਕੇ ਲਗਿਆ ਸੀ ਉਸ ਪਾਸੇ ਕਿਤੇ, ਤਾਂ ਉਹਨੇ ਉੱਥੋਂ ਉਹਨਾਂ ਦਾ ਟ੍ਰੇਲਰ ਦੁਆਰਾ ਉੱਥੋਂ ਹੀ ਪਾ ਲਿਆ ਤੇ ਲੋਡ ਚੱਕ ਲਿਆ ਬਿਨਾਂ ਦੱਸੇ ਤੋਂ। ਤਾਂ ਉਹ ਐਪ ਉਹਨੇ ਬੰਦ ਕੀਤੀ ਹੋਈ, ਤਾਂ ਉਹਨਾਂ ਨੇ ਫਿਰ ਉੱਥੇ ਆ ਕੇ ਰੋਕ ਲਿਆ, ਉਹਨੂੰ ਘੇਰਿਆ। ਤਾਂ ਨਾਲੇ ਉਹਦੀ ਪੁਲਿਸ ਸੱਦੀ, ਤੇ ਪੁਲਿਸ ਸੱਦ ਕੇ ਇਹਦਾ ਟ੍ਰੇਲਰ ਤੋਂ ਲੈ ਕੇ ਆਪਣੀ ਡੇ ਕੈਬ ਟਰੱਕ ਨਾਲ ਪਾ ਕੇ ਤਾਂ ਬੰਦੇ ਨੂੰ ਅਰੈਸਟ ਕਰਕੇ ਗੱਡੀ 'ਚ ਬਾਹ ਲਿਆ ਸੀ। ਤੇ ਫਿਰ ਮੈਂ ਉੱਥੇ ਦੇਖ ਖੜਾ ਸੀ, ਮੈਂ ਫਿਰ ਪੁੱਛਿਆ ਰੌਲਾ ਪੈਂਦਾ ਦੇਖ ਕੇ, ਮੈਂ ਕਿਹਾ ਵੀ ਗੱਲ ਕੀ ਹੋਈ। ਤਾਂ ਫਿਰ ਉਹ ਮੈਨੂੰ ਪਤਾ ਲੱਗਾ ਵੀ ਇਹ ਇੱਥੋਂ ਲੱਗਿਆ ਸੀਗਾ ਪਾਵਰ ਦਾ ਟ੍ਰੇਲਾ ਪਾ ਕੇ, ਤਾਂ ਉੱਧਰ ਇਹਨੇ ਜਾ ਕੇ ਲਾਇਆ ਸੀ ਮੇਰਾ ਖਿਆਲ ਕਿਤੇ ਅਲਾਬਾਮਾ ਵਗੈਰਾ। ਉੱਥੋਂ ਭਾਜੀ ਇਹਨੇ ਟ੍ਰੇਲਾ ਪਾ ਲਿਆ ਉਹਨਾਂ ਦਾ ਬਿਨਾਂ ਪੁੱਛੇ ਤੋਂ, ਤੇ ਲੋਡ ਚੱਕ ਕੇ ਆ ਰਿਹਾ ਸੀ। ਤਾਂ ਉਹਨੇ ਫਿਰ ਉਹ ਟਰੈਕ ਕਰਕੇ ਫੜਿਆ ਜੀ, ਫੜ ਕੇ ਤਾਂ ਟ੍ਰੇਲਾ ਤੋਂ ਲੈ ਕੇ ਸਾਨੇ ਲੋਡ, ਤੇ ਬੰਦੇ ਨੂੰ ਨਹੀਂ ਅਰੈਸਟ ਕਰਾਇਆ। ਪਤਾ ਨਹੀਂ ਜੀ ਉਹ ਲੈ ਕੇ ਉਹਨੂੰ ਅਰੈਸਟ ਕਰਕੇ ਜਾਣੀ, ਪਰ ਗੱਡੀ 'ਚ ਬਿਠਾ ਲਿਆ ਸੀ ਤੇ ਡੇ ਕੈਬ ਟਰੱਕ ਦਾ ਉਹਨਾਂ ਲੈ ਗਿਆ ਜੀ। ਤੇ ਮੈਂ ਦੱਸਣਾ ਚਾਹੁੰਦਾ ਵੀ ਇੱਦਾਂ ਮਤਲਬ ਇਹ ਨਿਊਜ਼ ਸੀਗੀ ਜੀ, ਮੈਂ ਤੁਹਾਨੂੰ ਮੈਂ ਕਿਹਾ ਰੇਡੀਓ ਸਾਂਝੀ ਕਰਾਂ ਜੀ। ਜੀ ਜੀ ਰਮਨ ਜੀ ਬਿਲਕੁਲ ਜੀ। ਇਹੋ ਜਿਹੇ ਕੰਮ ਦੇ ਵਿੱਚ ਡੈਫੀਨੇਟਲੀ ਧਿਆਨ ਰੱਖੋ ਕਿ ਤੁਸੀਂ ਕਿੱਦਾਂ ਦੇ ਬਿਜ਼ਨਸ ਹੈਗੇ ਆ ਔਰ ਕਿੱਦਾਂ ਦਾ ਕੰਮ ਕਰ ਰਹੇ ਹੈਗੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਈ ਵਾਰੀ ਆਪਾਂ ਸੋਚ ਲੈਂਦੇ ਹਾਂ ਵੀ ਸ਼ਾਇਦ ਸੌਖਾ ਹੀ ਆ ਕੰਮ, ਵੀ ਇੱਧਰੋਂ ਚੱਕਿਆ ਇੱਧਰ ਚਲੇ ਗਏ, ਏਡੀ ਵੱਡੀ ਕੰਪਨੀ 'ਚ ਕੀ ਪਤਾ ਲੱਗਣਾ ਆ। ਪਰ ਡੈਫੀਨੇਟਲੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਾਅਦ ਦੇ ਵਿੱਚ ਆਪਾਂ ਇਹ ਕਹਿੰਦੇ ਵੀ ਮੈਨੂੰ ਪਤਾ ਨਹੀਂ ਸੀਗਾ ਇੱਦਾਂ ਕਰ ਸਕਦੇ ਨਹੀਂ ਕਰ ਸਕਦੇ। ਤੁਸੀਂ ਬਿਜ਼ਨਸ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਸੀਂ ਕਿਸੇ ਦੀ ਚੀਜ਼ ਚੱਕ ਕੇ ਨਹੀਂ ਤੁਰ ਸਕਦੇ। ਸੋ ਅਨਫੋਰਚੂਨੇਟ ਹੈ, ਬਟ ਡੈਫੀਨੇਟਲੀ ਨਹੀਂ ਕਰਨਾ ਚਾਹੀਦਾ। ਜੀ ਬਿਲਕੁਲ। ਸੋ ਤੁਸੀਂ ਵੀ ਕੋਈ ਵਿਚਾਰ ਸਾਂਝੇ ਕਰਨੇ ਆ, ਕੋਈ ਟਰੱਕਿੰਗ ਬਾਰੇ ਤੁਹਾਡਾ ਕੋਈ ਸਵਾਲ ਹੈਗਾ ਆ ਤਾਂ ਕਾਲ ਕਰ ਸਕਦੇ ਆ, ਨੰਬਰ 408-272-5200 4082725200 ਦੇ ਉੱਤੇ ਤੁਸੀਂ ਜਿਹੜਾ ਉਹ ਕਾਲ ਕਰਕੇ ਆਪਣੇ ਸਵਾਲ ਜਿਹੜੇ ਤੁਸੀਂ ਪੁੱਛ ਸਕਦੇ ਹੈਗੇ ਆ। ਜੀ ਰਮਨ ਜੀ। ਰਾਜਕਰਨ, ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਲਾਸਟ ਵੀਕ ਮੈਨੂੰ ਮੌਕਾ ਮਿਲਿਆ ਯੂਨਾਈਟਿਡ ਟਰੱਕ ਐਸੋਸੀਏਸ਼ਨ ਦੀ ਜਿਹੜੀ 10 ਸਾਲਾਂ ਦੀ ਐਨਵਰਸਰੀ ਸੀਗੀ ਉੱਥੇ ਜਾਣ ਦਾ। ਠੀਕ ਹੈ। ਵੈਂਕੂਵਰ ਸਰੀ ਦੇ ਵਿੱਚ ਉਹਨਾਂ ਨੇ ਉੱਥੇ ਬੈਂਕੁਏਟ ਹਾਲ ਦੇ ਵਿੱਚ ਕੀਤਾ ਸੀਗਾ, ਔਰ ਮਤਲਬ ਇੱਕ ਵਧੀਆ ਗੱਲ ਇਹ ਲੱਗੀ ਕਿ ਬੈਂਕੁਏਟ ਹਾਲ ਦੇ ਵਿੱਚ ਉਹਨਾਂ ਨੇ ਜਿਹੜੇ ਉਹਨਾਂ ਦੀ ਮੈਂਬਰਸ਼ਿਪ ਸੀਗੀ, ਮੇਰੇ ਖਿਆਲ ਚੇਅਰਾਂ ਘੱਟ ਗਈਆਂ ਸੀਗੀਆਂ, ਇੰਨੇ ਬੰਦੇ ਜਿਹੜੇ ਸ਼ੋ ਅਪ ਹੋਏ ਸੀਗੇ। ਔਰ ਉੱਥੇ ਬੜਾ ਵਧੀਆ ਲੱਗਾ ਕਿ ਉਹਨਾਂ ਦੇ ਜਿਹੜੇ ਇਲੈਕਟਿਡ ਅਫੀਸ਼ੀਅਲ ਹੈਗੇ ਆ ਉਹਨਾਂ ਦੇ ਨਾਲ ਗੱਲਬਾਤ ਕਰਨੀ, ਔਰ ਉਹਨਾਂ ਦੇ ਜਿਹੜੇ ਮੈਂਬਰਸ ਹੈਗੇ ਆ ਉਹਨਾਂ ਨੇ ਰਲ ਕੇ ਜਿਹੜਾ ਰੋਲਿੰਗ ਟਰੱਕ ਏਜ ਹੈਗੀ ਹੈ ਕਿ ਜਿੱਥੇ ਟਰੱਕ ਜਿੱਦਾਂ ਪੁਰਾਣਾ ਹੋ ਜਾਂਦਾ ਤੇ ਉਹ ਰੋਲਿੰਗ ਏਜ ਦੇ ਤਹਿਤ ਬਾਹਰ ਹੋ ਜਾਂਦਾ ਕੰਮ ਤੋਂ, ਜਿੱਦਾਂ ਆਪਣੇ ਇੱਥੇ ਚੱਲਦਾ ਹੈ। ਤਾਂ ਉਹਨਾਂ ਨੇ ਇੱਕ ਇਹਦੇ ਕਰਕੇ ਰਲ ਕੇ ਉਹ ਜਿਹੜਾ ਆ ਉਹਨੂੰ ਕੈਂਸਲ ਕਰਵਾ ਲਿਆ ਰੋਲਿੰਗ ਟਰੱਕ ਏਜ ਨੂੰ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਿਰਫ ਦੱਸਣ ਦਾ ਮਕਸਦ ਇਹ ਹੈਗਾ ਕਿ ਆਪਾਂ ਇੱਕ ਇਹਦੇ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਵੱਡਾ ਜ਼ੋਰ ਆ, ਬਹੁਤ ਵੱਡੀ ਤਾਕਤ ਆ, ਔਰ ਉਹ ਦੇਖਣ ਨੂੰ ਮਿਲੀ ਹੈ ਕਿ ਉੱਥੇ ਕਿ ਜਿੱਥੇ ਇੰਨਾ ਭਰਵਾਂ ਹੁੰਗਾਰਾ ਸੀਗਾ, ਬਿਲਕੁਲ ਹਾਲ ਜਿਹੜਾ ਪੂਰਾ ਫੁੱਲ ਸੀਗਾ, ਔਰ ਬੜੇ ਉਤਸ਼ਾਹ ਦੇ ਨਾਲ ਸਾਰਿਆਂ ਨੇ ਉੱਥੇ ਹਿੱਸਾ ਲਿਆ ਕੇ। ਵਿਚ ਇਜ਼ ਗੁੱਡ। ਦੇਖੋ ਏਕੇ ਦੀ ਤਾਕਤ ਤੋਂ ਇੱਥੋਂ ਪਤਾ ਲੱਗਦਾ ਆ ਵੀ ਕੁਛ ਜਿਹੜੀਆਂ ਰੈਗੂਲੇਸ਼ਨਸ ਆ ਉਹ ਚੇਂਜ ਵੀ ਕਰਵਾਈਆਂ ਜਾ ਸਕਦੀਆਂ ਆ। ਸੋ ਇਕੱਠੇ ਹੋਣ ਦੀ ਜਿਹੜੀ ਉਹ ਗੱਲ ਹੁੰਦੀ ਆ। ਚਲੋ ਉਹ ਗੱਲ ਆਪਾਂ ਇੱਥੇ ਸੁਣਦਿਆਂ ਨੂੰ ਕਰਦਿਆਂ ਨੂੰ ਕਾਫੀ ਵਕਤ ਜਿਹੜਾ ਉਹ ਹੋਇਆ।
ਸੋ ਹੋਪਫੁਲੀ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਬੂਰ ਪਵੇ। ਆਪਣੇ ਨਾਲ ਕੁਝ ਕਾਲਰ ਜੁੜੇ, ਆਪਾਂ ਉਹਨਾਂ ਦੇ ਵੀ ਸਵਾਲ ਲੈਂਦੇ ਹਾਂ, ਕਾਲ ਲੈਂਦੇ ਹਾਂ। ਅਭੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਹੁਣ ਗੱਲ ਕਰਦੇ ਪਏ ਸੀ ਰਮਨ ਭਾਜੀ, ਤੇ ਤੁਸੀਂ ਵੀ ਕਹਿ ਰਹੇ ਸੀ ਨਾ ਜਿੱਦਾਂ ਵੀ ਸਾਨੂੰ ਏਕਾ ਕਰਨਾ ਚਾਹੀਦਾ, ਜਿਹੜੀ ਗੱਲ ਚੱਲਦੀ ਪਈ ਆ ਲਾਗ ਬੁੱਕ ਦੇ ਸਪੈਸ਼ਲੀ ਏਕਾਂ ਦੇ ਸਪੈਸ਼ਲੀ, ਹਨਾ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਾਂ ਤਾਂ ਨਾ ਸਾਰੇ ਬੰਦੇ ਸਲਾਹ ਕਰ ਲੈਣ ਤੇ ਪਹਿਲਾਂ ਤਾਂ ਅਸੀਂ ਨਾ ਗੈਰ ਕਾਨੂੰਨੀ ਤੌਰ ਤੇ ELD ਚਲਾ ਲਈਏ ਸਾਰੀ, ਇਹ ਨਾ ਹੋਵੇ ਅੱਧੇ ਚਲਾਉਣ ਤੇ ਅੱਧੇ ਨਾ ਚਲਾਉਣ, ਉਹ ਗੱਲ ਨਹੀਂ ਬਣਦੀ ਹੈ ਨਾ। ਜਾਂ ਤਾਂ ਵੀ ਸਾਰੇ ਹੀ ਚਲਾ ਲਓ, ਵੀ ਸਾਰੇ ਹੀ ਕਰ ਲੈਂਦੇ ਮੈਂ ਇਲੀਗਲ ਅਲਾਓ ਕਰ ਦੇਣ ਗੌਰਮੈਂਟ, ਫਿਰ ਦੇਖ ਲੈਣਗੇ ਕਿੰਨੇ ਵੀ ਹਾਂ ਵੀ ਜਿਹਦਾ ਕੋਈ ਪ੍ਰੋਫਿਟ ਹੁੰਦਾ ਫਿਰ ਤਾਂ ਮੰਨਦੇ ਆ ਵੀ ਠੀਕ ਆ ਵੀ ਹਾਂ ਵੀ ਪ੍ਰੋਫਿਟ ਹੋਣ ਡਿਆ, ਤੁਹਾਡੇ ਦਿਨ ਦੀ ਨੀਂਦ ਰਾਤ ਦੀ ਨੀਂਦ ਖਰਾਬ ਹੋਣੀ ਆ, ਕਿਉਂਕਿ ਲੋਡਾਂ ਦੀਆਂ ਪ੍ਰਾਈਸਾਂ ਬਹੁਤ ਜ਼ਿਆਦਾ ਡਰੋਪ ਹੋਣੇ। ਹਰ ਇੱਕ ਬੰਦੇ ਨੇ ਆਪਣੀ ਮਰਜ਼ੀ ਨਾਲ ਚੱਲਣਾ, ਬਰੋਕਰਾਂ ਨੂੰ ਵੀ ਪਤਾ ਵੀ ਜਦੋਂ ਮਰਜ਼ੀ ਤੋਰ ਲਓ, ਜਦੋਂ ਮਰਜ਼ੀ ਇਹਨਾਂ ਨੂੰ ਫਾਲੋ ਕਰਨੋਂ ਫੜ ਕੇ ਤੋਰ ਲਓ, ਹਨਾ। ਫਿਰ ਇਹਦਾ ਕੋਈ ਸੈਂਸ ਬਣਦੀ ਆ। ਤੇ ਜਾਂ ਫਿਰ ਜੇ ਬੰਦ ਕਰਨੀ ਹੈ ਤਾਂ ਸਾਰੇ ਹੀ ਬੰਦ ਕਰਨ, ਕਿਉਂਕਿ ਜਿਹੜੇ ਬੰਦੇ ELD ਨੂੰ ਛੇੜਖਾਨੀ ਕਰਕੇ ਜਾਂ ਕੁਝ ਵੀ ਕਰਕੇ ਚਲਾਉਂਦੇ ਆ ਨਾ, ਉਹਦਾ ਨੁਕਸਾਨ ਜਿਹੜਾ ਬੰਦਾ ਸਹੀ ਤਰੀਕੇ ਨਾਲ ਚੱਲਦਾ, ਜੈਨੂਨ ਜਿਹੜਾ ਬੰਦਾ ਚੱਲਦਾ, ਉਹਨੂੰ ਉਹਦਾ ਬਹੁਤ ਨੁਕਸਾਨ ਹੋਣ ਡਿਆ। ਉਹਦੇ ਵਾਸਤੇ ਗੌਰਮੈਂਟ ਨੇ ਕੋਈ ਹੈ ਨਹੀਂ ਸੋਚ, ਉਹ ਬੰਦਾ ਇਮਾਨਦਾਰੀ ਨਾਲ ਚੱਲੂਗਾ, ਉਹਨੂੰ ਘਾਟਾ ਪੈਣ ਡਿਆ, ਤੇ ਜਿਹੜਾ ਬੰਦਾ ਅੱਗੇ ਪਿੱਛੇ ਕਰਦਾ, ਹਾਲਾਂਕਿ ਪ੍ਰੋਫਿਟ ਉਸ ਬੰਦੇ ਨੂੰ ਵੀ ਨਹੀਂ ਇੰਨਾ ਜ਼ਿਆਦਾ ਹੋ ਰਿਹਾ ਜਿਹੜਾ ਵੀ ਉਹ ELD ਨੂੰ ਅੱਗੇ ਪਿੱਛੇ ਕਰਕੇ ਚੱਲਦਾ। ਜਾਂ ਫਿਰ ਬਿਲਕੁਲ ਹੀ ਬੰਦ ਕਰ ਦੇਣ, ਪਰ ਇਸ ਗੱਲ ਦੀ ਗਰੰਟੀ ਹੋਊਗੀ ਵੀ ਜੇ ਸਾਰੇ ਹੀ ਬੰਦ ਕਰ ਦੇਣ, ਜਾਂ ਤਾਂ ਪਹਿਲਾਂ ਇਲੀਗਲ ਚਲਾ ਕੇ ਦੇਖ ਲੈਣ ਸਾਰੇ, ਹੈ ਨਾ, ਗੈਰ ਕਾਨੂੰਨੀ ਤੌਰ ਤੇ, ਫਿਰ ਤਾਂ ਉਹਦਾ ਵੀ ਰਿਜ਼ਲਟ ਨਿਕਲ ਜੂਗਾ ਹਾਂ ਵੀ ਕੁਝ ਬਣਦਾ ਜਾਂ ਨਹੀਂ ਬਣਦਾ। ਜਾਂ ਫਿਰ ਬਿਲਕੁਲ ਹੀ ਬੰਦ ਕਰ ਲਓ, ਬੰਦ ਕਰਕੇ ਫਿਰ ਦੇਖੋ ਜੇ ਕੰਮ ਘੱਟ ਕਰਨਾ ਪਊਗਾ, ਪੈਸੇ ਓਬਵੀਅਸਲੀ ਜ਼ਿਆਦਾ ਬਣਨਗੇ, ਇਹ ਗਾਰੰਟੀ ਹੋਊਗੀ ਇਸ ਗੱਲ ਦੀ। ਕਿਉਂਕਿ ਬੰਦੇ, ਮੇਰਾ ਵਿਚਾਰ ਹੁੰਦਾ ਰਹਿੰਦਾ, ਕਈ ਬੰਦੇ ਸਪੈਸ਼ਲੀ ਇਸ ਚੀਜ਼ ਵਿੱਚ ਸਪੈਸ਼ਲਾਈਜ਼ ਹੈਗੇ ਆ, ਉਹ ਕਹਿੰਦੇ ਜੇ ਸਾਰੇ ਹੀ ਬੰਦ ਕਰਨਗੇ ਨਾ ਫਾਇਦਾ ਤਾਂ ਹੁੰਦਾ, ਤੇ ਫਿਰ ਹਰ ਬੰਦੇ ਦਾ ਪ੍ਰੋਫਿਟ, ਘਰੇ ਬੰਦਾ ਆਰਾਮ ਚੈਨ ਨੀਂਦ, ਉਹਦੀ ਲਾਈਫ ਵੀ ਵਧੀਆ ਹੋ ਜਾਊਗੀ। ਜਿਹੜੇ ਬੰਦੇ ਭਾਜੀ ਗੈਰ ਕਾਨੂੰਨੀ ਤੌਰ ਤੇ ਚਲਾਉਂਦੇ ਨਾ ਟਰੱਕ, ਕਹਿੰਦੇ ਵੀ ਦਿਨ ਰਾਤ ਇੱਕ ਕੀਤਾ ਆ, ਇਹਨਾਂ ਨੇ 10-15 ਸਾਲਾਂ ਬਾਅਦ ਇਹਨਾਂ ਦੇ ਸਰੀਰ ਦੇ ਇੰਟਰਨਲ ਔਰਗਨ ਜਿਹੜੇ ਨਾ ਹੌਲੀ ਹੌਲੀ ਖਰਾਬ ਹੋ ਜਾਂਦੇ ਆ। ਇਹਨਾਂ ਨੂੰ ਬਾਅਦ 'ਚ ਪਤਾ ਲੱਗਦਾ ਵੀ ਬਿਮਾਰੀਆਂ ਲੱਗਣ ਲੱਗ ਪੈਂਦੀਆਂ, ਤੇ ਉਹ ਫਿਰ ਔਖਾ ਹੁੰਦਾ, ਉਹ ਆਪਣੀ ਲਾਈਫ ਨੂੰ ਕਿਉਂ ਇੱਦਾਂ ਖਰਾਬ ਕਰਨਾ। ਮੈਂ ਤਾਂ ਇਹ ਕਹੂੰਗਾ ਵੀ ਜੈਨੂਨ ਚੱਲਣ ਦੀ ਕੋਸ਼ਿਸ਼ ਕਰੋ ਸਾਰਿਆਂ ਨੇ ਰਲ ਕੇ, ਠੀਕ ਹੈ ਜੀ। ਬਾਕੀ ਬਿਜ਼ਨਸ ਦਾ ਕੋਈ ਵੀ ਹੈਗਾ, ਹੁਣ ਜਿੱਦਾਂ ਹੁਣ ਸਾਡਾ ਟਰੱਕਿੰਗ ਦੇ ਵਿੱਚ ਬਿਜ਼ਨਸ ਦੇ ਵਿੱਚੋਂ ਆਪਾਂ ਨਿਕਲ ਕੇ ਦੇਖਿਆ ਵੀ ਬਰੋਕਰ ਪੈਸੇ ਬਣਾਉਂਦਾ, ਸਾਰੇ ਬਰੋਕਰ ਵਾਲੇ ਪਾਸੇ ਜੰਪ ਹੋ ਗਏ। ਪਿਛਲੀ ਵਾਰੀ ਵੀ ਆਪਾਂ ਗੱਲ ਹੋਈ ਸੀਗੀ, ਬਿਜ਼ਨਸ ਦਾ ਥੋੜ੍ਹਾ ਜਿਹਾ ਗਿਆਨ ਜ਼ਰੂਰ ਹਾਸਲ ਕਰੋ, ਚਾਹੇ ਕੋਈ ਬੰਦਾ ਟਰੱਕਿੰਗ ਜਾਣਾ ਚਾਹੁੰਦਾ, ਚਾਹੇ ਉਹ ਬਰੋਕਰੇਜ ਜਾਣਾ ਚਾਹੁੰਦਾ, ਜੇ ਉਹਨੂੰ ਨੌਲੇਜ ਹੈਗੀ ਆ ਓਬਵੀਅਸਲੀ ਦੈਟ ਮੀਨਸ ਅਗਰ ਬਿਜ਼ਨਸ ਦਾ ਐਕਸਪਰਟ ਹੋ ਗਿਆ ਤਾਂ ਉਹ ਬਿਜ਼ਨਸ ਵਿੱਚ ਸਕਸੈਸਫੁਲ ਹੋਊਗਾ ਹੀ ਹੋਊਗਾ, ਕਿਉਂਕਿ ਉਹਨੂੰ ਬਿਜ਼ਨਸ ਦੇ ਸਾਰੇ ਤੌਰ ਤਰੀਕੇ ਪਤਾ ਹੋਣਗੇ। ਮੈਂ ਇਹੀ ਭਾਜੀ ਗੱਲ ਕਹਿਣਾ ਚਾਹੁੰਦਾ। ਥੈਂਕ ਯੂ ਸੋ ਮਚ। ਧੰਨਵਾਦ ਜੀ। ਧੰਨਵਾਦ ਜੀ। ਜੀ ਅਗਲੇ ਜਿਹੜੀ ਗੱਲ ਦਾ ਰਾਜਨ, ਇਹਦਾ ਜੀ। ਆਪਾਂ ਹੁਣ ਕਿੰਨੀ ਕੁ ਵਾਰੀ ਕਹਿ ਸਕਦੇ ਆ, ਆਈ ਡੋਂਟ ਥਿੰਕ ਸੋ ਕਿ ਨਾ ਸਾਰਿਆਂ ਨੇ ਨਾ ਸਾਰੇ ਗਲਤ ਆ, ਨਾ ਸਾਰੇ ਠੀਕ ਆ, ਨਾ ਸਾਰਿਆਂ ਨੇ ਇਕੱਠੇ ਹੋਣਾ, ਨਾ ਉਹ ਚੀਜ਼ ਹੋਣੀ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਡੈਫੀਨੇਟਲੀ ਕਹਿਣ ਕਰਨ ਦੇ ਵਿੱਚ ਜਾਂ ਗੱਲ ਕਰਨ ਦੇ ਵਿੱਚ ਚੰਗੀਆਂ ਲੱਗਦੀਆਂ ਹੈਗੀਆਂ, ਪਰ ਅਨਫੋਰਚੂਨੇਟਲੀ ਜਿਹੜੀ ਇਹ ਪ੍ਰੋਬਲਮ ਹੈਗੀ ਆ, ਇਹ ਬਹੁਤ ਜ਼ਿਆਦਾ ਵਾਈਡ ਸਪਰੈਡ ਹੈਗੀ ਆ। ਔਰ ਬਹੁਤ ਵਾਰੀ ਮੈਂ ਇਹ ਚੀਜ਼ ਦੇਖੀ ਹੈਗੀ ਕਿ ਕਈ ਵਾਰੀ ਬੰਦੇ ਕਈ ਇਹਨਾਂ ਚੀਜ਼ਾਂ ਦੇ ਕੰਪਲੇਂਟ ਕਰਨ ਆਏ, ਫਿਰ ਉਹਨਾਂ ਨੂੰ ਸਵਾਲ ਕਰ ਲਈਦਾ ਵੀ ਕੀ ਤੁਸੀਂ ਠੀਕ ਚਲਾਉਂਦੇ ਆ, ਕੀ ਤੁਸੀਂ ਸਾਰਾ ਕੰਮ ਠੀਕ ਕਰਦੇ, ਤੇ ਉੱਥੇ ਅਨਫੋਰਚੂਨੇਟਲੀ ਅੱਗੋਂ ਇਹੋ ਹੀ ਸੁਣਨ ਨੂੰ ਮਿਲਦਾ ਵੀ ਭਾਜੀ ਸਾਰੇ ਹੀ ਕਰਦੇ, ਅਸੀਂ ਕੀ ਕਰੀਏ। ਤੇ ਫਿਰ ਵਾਈ ਵੀ ਆਰ ਟਾਕਿੰਗ ਅਬਾਊਟ ਇਟ। ਨਹੀਂ ਦੇਖੋ, ਇਹ ਤਾਂ ਇਵੈਂਚੁਅਲੀ ਹੁਣ ਤੁਸੀਂ ਹੁਣ ਦੱਸਿਆ ਹੀ ਆ, ਇਸ ਤੋਂ ਪਹਿਲਾਂ ਦੱਸ ਹੀ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਉਹ ਵੀ ਫਸੇ ਆ, ਫਿਰ ਜੁਰਮਾਨੇ ਵੀ ਜਿਹੜੇ ਉਹ ਹੁੰਦੇ ਆ। ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਯਾਦ ਦਵਾ ਦਈਏ ਵੀ ਆਉਂਦੇ 10 ਸਾਲਾਂ 'ਚ IRS ਨੂੰ $80 ਬਿਲੀਅਨ ਮਿਲਣ ਜਾ ਰਿਹਾ, ਜਿਸ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਵੱਧ ਤੋਂ ਵੱਧ ਆਡਿਟ ਕਰਨੇ ਆ, ਖਾਸ ਕਰਕੇ ਉਹਨਾਂ ਲੋਕਾਂ ਦੇ ਪਿੱਛੇ ਜਿਹੜਾ ਉਹ ਜਾਣਾ ਹੈ ਜਿਹੜੇ ਕਮਾਈ ਤਾਂ ਵੱਧ ਕਰ ਰਹੇ ਆ, ਟੈਕਸ ਜਿਹੜਾ ਉਹ ਘੱਟ ਦੇ ਰਹੇ ਆ। ਸੋ ਆਪਣਾ ਉਸ ਹਿਸਾਬ ਦੇ ਨਾਲ ਭਾਈ ਕਲੀਨ ਅਪ ਕਰੋ ਐਕਟ। ਇਹ ਜਿੰਨੀਆਂ ਚੀਜ਼ਾਂ ਗਿਣੀਆਂ ਗੈਰ ਕਾਨੂੰਨੀ ਚੀਜ਼ਾਂ ਕਰੂੰਗੇ, ਗੈਰ ਕਾਨੂੰਨੀ ਚੀਜ਼ਾਂ ਦੀ ਮੰਗ ਕਰੂੰਗੇ, ਉਹ ਨਾ ਸੁਣਨੀਆਂ ਤੇ ਨਾ ਉਹ ਹੋਣਗੀਆਂ, ਉਹ ਨਾ ਉਹਨਾਂ ਨੇ ਮੰਨਣੀ ਆ। ਤੇ ਜਿੱਥੇ ਇੰਪੈਕਟ ਪੈ ਸਕਦਾ ਹੁੰਦਾ ਉੱਥੇ ਕੋਸ਼ਿਸ਼ ਕਰਿਆ ਕਰੋ। ਡਿਟੈਂਸ਼ਨ ਨੂੰ ਲੈ ਕੇ ਫਿਰ ਰਮਨ ਜੀ ਹੋਏ ਹੋਣੇ ਕਿੰਨੇ ਕੁ ਕਮੈਂਟ ਰਹਿ ਗਏ? 100 ਵੀ ਟੱਪਿਆ ਕਿ ਨਹੀਂ ਟੱਪਿਆ ਸੀਗਾ ਉਦੋਂ? ਪਤਾ ਨਹੀਂ, ਮੈਂ ਤਾਂ ਦੇਖੀ ਨਹੀਂ ਉਸ ਤੋਂ ਬਾਅਦ ਰਾਜਕਿਰਨ, ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਹੋਏ ਹੋਣੇ। ਜੀ ਆਪਣੇ ਅਗਲੇ ਕਾਲਰ ਨੇ ਜਿਮੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਨਾ ਮੈਂ ਹੁਣ ਕੈਨੇਡੀਅਨ ਆ, ਤੇ ਮੈਂ ਸ਼ਾਇਦ ਮੇਰੀ USCIS 6 ਮਹੀਨਿਆਂ ਦੇ ਵਿੱਚ ਹੋ ਜਾਵੇ। ਤੇ ਮੈਂ ਸਰ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜੇ ਮੈਂ ਕੈਨੇਡੀਅਨ ਕੰਪਨੀ ਦੇ ਨਾਲ ਕੰਮ ਵੀ ਕਰਦਾ ਆ ਤੇ ਮੈਂ ਅਮਰੀਕਾ ਟੂ ਅਮਰੀਕਾ ਇਹ ਕੰਮ ਕਰ ਸਕਦਾ ਹੈ ਜੇ ਮੈਂ ਕੈਨੇਡੀਅਨ ਕੰਪਨੀ ਦੇ ਨਾਲ ਕੰਮ ਕਰਦਾ। ਜਾਂ ਦੂਜੀ ਗੱਲ,
ਸੇਮ ਓਪੋਜ਼ਿਟ ਵੇ ਮੈਂ ਯੂਐਸ ਕੰਪਨੀ ਨਾਲ ਕੰਮ ਕਰਾਂ, ਫਿਰ ਜਦੋਂ ਮੇਰੀ ਇਮੀਗ੍ਰੇਸ਼ਨ ਹੋ ਗਈ ਤੇ ਮੈਂ ਏਦਾਂ ਕੈਨੇਡੀਅਨ ਟੂ ਕੰਪਨੀ ਕਰ ਸਕਦਾ, ਜਾਂ ਮੈਂ ਆਪਣੀਆਂ ਅਥਾਰਟੀਆਂ ਲੈ ਕੇ ਆਪਣਾ ਟਰੱਕ ਟ੍ਰੇਲਰ ਪਾ ਕੇ, ਤੇ ਦੋਨੋਂ ਅਥਾਰਟੀਆਂ ਦੇ ਵਿੱਚ, ਕੈਨੇਡੀਅਨ ਤੇ ਯੂਐਸ ਅਥਾਰਟੀ ਦੇ ਵਿੱਚ, ਕਿਉਂਕਿ ਮੈਂ ਇਮੀਗ੍ਰੈਂਟ ਤਾਂ ਦੋਨਾਂ ਦਾ ਹੀ ਹੈਗਾ ਹੀ ਆ, ਫਿਰ ਇਹ ਹੋ ਸਕਦਾ ਇਸ ਤਰੀਕੇ ਨਾਲ ਇਹ ਹੋ ਸਕਦਾ ਜੀ? ਭਾਈ ਟੂ ਬਿਗ ਆਫ ਅ ਕੁਐਸਚਨ ਹੈ, ਸਾਡੀ ਜਿਹੜੀ ਨੌਲੇਜ ਉਹ ਤੋਂ ਬਾਹਰ ਹੈਗਾ ਏ, ਸੋ ਮੈਂ ਇਹਦੇ ਵਿੱਚ ਤੁਹਾਨੂੰ ਕੋਈ ਗਾਈਡ ਨਹੀਂ ਕਰ ਸਕਦਾ, ਕਿਉਂਕਿ ਇਹ ਮੈਟਰ ਜਿਹੜਾ ਸ਼ਾਇਦ ਲਾਇਰ ਦਾ ਹੈਗਾ ਜਾਂ ਕਿਸੇ ਐਕਸਪਰਟ ਦਾ ਹੈਗਾ। ਆਈ ਕੈਂਟ ਕਮੈਂਟ ਔਨ ਇਟ ਕਿ ਮੈਂ ਤੁਹਾਨੂੰ ਇੱਥੇ ਕੋਈ ਸਲਾਹ ਦੇਵਾਂ। ਮੈਨੂੰ ਲੱਗਦਾ ਉਹ ਲੋਡਸ ਦੀ ਗੱਲ ਕਰ ਰਿਹਾ, ਇਮੀਗ੍ਰੇਸ਼ਨ ਦਾ ਮਸਲਾ ਨਹੀਂ। ਹਾਂਜੀ, ਨਾਲੇ ਜਦ ਅਮਰੀਕਾ ਆ ਗਿਆ ਤਾਂ ਫਿਰ ਹੁਣ ਅਮਰੀਕਾ ਦਾ ਹੀ ਬਣਾ, ਕੈਨੇਡਾ ਵਾਲਿਆਂ ਦੀ ਛੋਟੇ ਭਰਾ ਗੱਲ ਕਰ ਰਿਹਾ ਕਿ ਟਰੱਕਿੰਗ ਦੀ ਗੱਲ ਕਰ ਰਿਹਾ। ਇੱਕ ਸੈਕਿੰਡ ਰੌਲਾ ਇਹ ਆ ਕਿ ਜੇ ਤੁਸੀਂ ਹੁਣ ਕੈਨੇਡੀਅਨ ਹੈ ਤਾਂ ਤੁਸੀਂ ਅਮਰੀਕਾ ਟੂ ਅਮਰੀਕਾ ਲੋਡ ਕਿਉਂ ਕਰਨਾ ਚਾਹੁੰਦੇ ਹੋ? ਜੇ ਤੁਸੀਂ ਕੱਲ ਨੂੰ ਅਮਰੀਕਨ ਹੋਗੇ ਫਿਰ ਤੁਸੀਂ ਕੈਨੇਡੀਅਨ ਟੂ ਕੈਨੇਡੀਅਨ ਕਿਉਂ ਕਰਨਾ ਚਾਹੁੰਦੇ ਆ? ਆਈ ਡੋਂਟ ਅੰਡਰਸਟੈਂਡ ਕਿ ਜੇ ਤੁਸੀਂ ਫਿਰ ਜੇ ਤੁਸੀਂ ਉਹੀ ਕੰਮ ਕਰਨਾ ਦੈਨ ਵਾਈ ਯੂ ਆਰ ਕਮਿੰਗ ਟੂ ਯੂਐਸ, ਤੁਸੀਂ ਯੂਐਸ ਦਾ ਕਿਉਂ ਲੈ ਰਹੇ ਹੈਗੇ? ਸੋ ਆਈ ਡੋਂਟ ਨੋ, ਯੂ ਨੋ ਤੁਸੀਂ ਕੰਪਲਿਕੇਟ ਕਰਤਾ ਹੈਗਾ ਸਵਾਲ ਨੂੰ। ਅਮਰੀਕਾ ਤੋਂ ਕੈਨੇਡਾ ਦਾ ਕਰ ਸਕਦੇ ਆ ਨਾ ਜੇ ਅਮਰੀਕਨ ਸਿਟੀਜ਼ਨ ਆ। ਕੈਨੇਡਾ ਟੂ ਕੈਨੇਡਾ ਆਈ ਡੋਂਟ ਨੋ ਕਰ ਸਕਦੇ ਕਿ ਨਹੀਂ ਕਰ ਸਕਦੇ ਹੈਗੇ ਜੀ। ਨਹੀਂ ਸਰ, ਹੈਲੋ, ਆਵਾਜ਼ ਆ ਰਹੀ ਮੇਰੀ? ਜੀ ਹਾਂਜੀ। ਹਾਂਜੀ ਸਰ, ਮੈਂ ਤੇ ਕਰਨਾ ਕੰਪਲਿਕੇਸ਼ਨ ਮੈਂ ਚਾਹੁੰਦਾ ਨਹੀਂ, ਪਰ ਮੈਂ ਸਿਰਫ ਆਪਣੀ ਨੌਲੇਜ ਵਧਾਉਣ ਵਾਸਤੇ ਹੀ ਇਹ ਕੁਐਸਚਨ ਪੁੱਛਿਆ ਕਿ ਕੈਨੇਡੀਅਨ, ਜਦੋਂ ਮੈਂ ਹੁਣ ਕੈਨੇਡੀਅਨ ਜਾਂ ਅਮਰੀਕਨ ਵੀ ਹੋ ਗਿਆ, ਕੈਨੇਡੀਅਨ ਅਥਾਰਟੀ ਤੇ ਏਦਾਂ ਕੰਮ ਵਾਲਿਆਂ ਨੂੰ ਤਾਂ ਚਲੋ ਫਾਇਦਾ ਹੋਏਗਾ ਜਾਂ ਨਹੀਂ ਹੋਏਗਾ। ਲਾਸਟ ਟਾਈਮ ਇਹ ਗੱਲ ਕੀਤੀ ਸੀ ਵੀ ਜਿਹੜਾ ਕੈਨੇਡੀਅਨ ਆ ਉਹ ਇੰਟਰ ਕੰਟਰੀ ਦਾ ਕਰ ਸਕਦਾ ਸੀ, ਇੰਟਰਾ ਯੂਐਸ ਨਹੀਂ ਕਰ ਸਕਦਾ ਸੀ। ਉਦੋਂ ਤੁਸੀਂ ਉਹ ਦੱਸਿਆ ਸੀਗਾ। ਨਹੀਂ ਸਰ, ਉਹ ਮੈਨੂੰ ਗੱਲ ਦਾ ਪਤਾ ਆ ਕਿ ਕੈਨੇਡੀਅਨ ਆਪਾਂ ਇੰਟਰ ਪ੍ਰੋਵਿੰਸ਼ੀਅਲ ਨਹੀਂ ਕਰ ਸਕਦੇ, ਪਰ ਜਦੋਂ ਹੁਣ ਮੈਂ ਦੋਨੋਂ ਦਾ ਸਿਟੀਜ਼ਨ ਹੋ ਗਿਆ, ਅਮਰੀਕਨ ਵੀ ਤੇ ਕੈਨੇਡੀਅਨ ਵੀ, ਮੈਂ ਸਰ ਉਹ ਸਿਚੁਏਸ਼ਨ ਦੀ ਗੱਲ ਕਰ ਰਿਹਾ ਕਿ ਉਹ ਸਿਚੁਏਸ਼ਨ ਦੇ ਵਿੱਚ ਕੀ ਹੋਏਗਾ। ਆਈ ਥਿੰਕ ਉਹਦੇ ਵਿੱਚ ਹਾਂਜੀ I think we have lot better issues to discuss about it. This is just for general knowledge. I think you can Google it and go for it. ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਇਸ ਚੀਜ਼ ਦਾ ਜਵਾਬ ਮੇਰੇ ਕੋਲ ਤਾਂ ਹੈ ਨਹੀਂਗਾ, ਸੋ ਇਸ ਕਰਕੇ I cannot answer it. Please Google it and try to go to attorney to find out. We have lot more important issues to discuss. ਜੀ, ਥੈਂਕ ਯੂ। ਤੇ ਬਾਕੀ ਉਹਦਾ ਇਹ ਆ ਵੀ ਇਹ ਸਾਰੀਆਂ ਚੀਜ਼ਾਂ 'ਚ ਕੰਪਨੀ ਦਾ ਕਿੱਦਾਂ ਆ, ਕਿਵੇਂ ਆ, ਉਹਨਾਂ ਦੇ ਕੋਲ ਕਿਹੜੇ ਲਾਇਸੈਂਸਿਸ ਆ, ਹੋ ਸਕਦੇ ਨਹੀਂ ਹੋ ਸਕਦੇ, ਜਸਟ ਟੂ ਮੈਨੀ ਇਫਸ ਐਂਡ ਬਟਸ ਆ ਇਹਦੇ ਵਿੱਚ ਨਾ। ਜੇ ਇਮੀਗ੍ਰੇਸ਼ਨ ਦਾ, ਟਰੱਕਿੰਗ ਰੈਗੂਲੇਸ਼ਨਸ ਦਾ, ਟੈਕਸਸ ਦਾ ਕਿੰਨਾ ਇਸ਼ੂ ਹੋਣਾ, ਜਦੋਂ ਟੈਕਸ ਕਿੱਥੇ ਫਾਈਲ ਕਰਨਾ, ਕੀ ਕਰਨਾ ਨਾ। ਹਾਂਜੀ, ਇਹ ਨਾਲੇ ਉਹ ਵਾ ਵੀ ਸੋਚ ਰਹੇ ਆ ਵੀ ਇਹ ਵਾਲੀ ਚੀਜ਼ ਹੋਊਗੀ ਏਦਾਂ ਆ ਓਦਾਂ, ਜੇ ਹੋਈ ਆ ਫਿਰ ਬੰਦਾ ਉਹਦੇ ਤੇ ਡਿਸਕਸ ਹੋ ਸਕਦਾ ਆ ਵੀ ਕਿੱਦਾਂ ਜਿਹੜਾ ਉਹ ਹੋਣਾ। ਆਪ ਅਮਰੀਕਾ ਜਾ ਕੇ ਵੀ ਤੁਸੀਂ ਕਿੱਥੇ ਜਾਣਾ, ਫ੍ਰਿਜ਼ਨੋ ਆਣਾ ਜਾਂ ਤੁਸੀਂ ਬਾਰਡਰ ਤੇ ਰਹਿਣਾ ਨਿਆਗਰਾ ਫਾਲ ਦੇ ਲਾਗੇ ਜਾ ਕੇ, ਇਹ ਵੀ ਡਿਪੈਂਡ ਕਰਦਾ ਨਾ ਕਿੱਧਰ। ਚਲੋ ਜਦੋਂ ਮੂਵ ਹੋਏ ਉਦੋਂ ਫਿਰ ਫਿਗਰ ਆਊਟ ਕਰਿਓ। ਇਹ ਡਿਬੇਟ ਤਾਂ ਆਪਾਂ ਸਾਰਾ ਦਿਨ ਚਲਾਈ ਜਾਵਾਂਗੇ ਤਾਂ ਵੀ ਨਹੀਂ ਮੁੱਕਣਾ। ਜੀ।